ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਉਸ ਦੇ ਵੱਲ ਵੱਧਦੇ ਆ। ਇਹ ਜਿਹੜੀ ਖਬਰ ਆ ਇਸ ਟਾਈਮ ਆ ਰਹੀ ਆ ਨਸ਼ਾ ਤਸਕਰੀ ਦੇ ਨਾਲ ਸੰਬੰਧਿਤ। ਡੇਵਿਸ ਦਾ ਰਹਿਣ ਵਾਲਾ ਪਰਮਪ੍ਰੀਤ ਸਿੰਘ 59 ਸਾਲ ਜਿਨ੍ਹਾਂ ਦੀ ਉਮਰ ਆ, ਆਈ ਥਿੰਕ ਜਿਹੜੇ ਆ ਉਹਨਾਂ ਨੇ ਆਪਣੇ ਉੱਤੇ ਲੱਗੇ ਜਿਹੜੇ ਦੋਸ਼ ਆ ਉਹਨਾਂ ਨੂੰ ਕਬੂਲ ਲਿਆ ਹੈਗਾ ਆ। ਕੌਨਸਪੀਰੇਸੀ ਟੂ ਡਿਸਟ੍ਰੀਬਿਊਟ to possess with intent to distribute cocaine, heroin, opium, ketamine, ਇਸ ਦੇ ਜਿਹੜੇ ਦੋਸ਼ ਆ ਉਹਨੇ ਆਪਣੇ ਆਪ ਕਬੂਲ ਲਏ ਹੈਗੇ ਆ। ਯੂਐਸ ਦੇ ਜਿਹੜੇ ਅਟਰਨੀ ਐਰਿਕ ਗ੍ਰਾਂਟ ਉਹਨਾਂ ਨੇ ਇਹ ਜਿਹੜੀ ਆ ਜਾਣਕਾਰੀ ਆ ਉਹ ਜਨਤਕ ਕੀਤੀ ਹੈਗੀ ਆ। ਸੋ ਇੰਟਰਨੈਸ਼ਨਲ ਡਰੱਗ ਟ੍ਰੈਫਿਕਿੰਗ ਕੌਨਸਪੀਰੇਸੀ ਜਿਹੜੀ ਆ ਉਸ ਦੀ ਇਸ ਨੇ ਪ੍ਰੋੜਤਾ ਕੀਤੀ। ਕਹਿੰਦੇ ਵੀ ਯੂਐਸ ਦੇ ਵਿੱਚ, ਕੈਨੇਡਾ ਦੇ ਵਿੱਚ, ਕੈਲੀਫੋਰਨੀਆ ਦੇ ਵਿੱਚ ਇਸ ਦੇ ਵੇਚਣ ਦੇ ਜਿਹੜੇ ਉਹ ਨਾਮ ਸੀਗੇ। ਅਦਾਲਤੀ ਦਸਤਾਵੇਜ਼ ਦੱਸਦੇ ਨੇ ਪਰਮਪ੍ਰੀਤ ਸਿੰਘ ਜਿਹਦਾ ਛੋਟਾ ਨਾਮ ਡੱਡੀ ਵੀ ਕਹਿੰਦੇ ਆ, ਨਾਲ ਜਿਹੜੇ ਉਹਦੇ ਤੇ ਉਹਦੇ ਜਿਹੜੇ ਕੌਨਸਪੀਰੇਟਰ ਨੇ, ਉਹਦੇ ਕੋ ਡਿਫੈਂਡੈਂਟ ਅਮਨਦੀਪ ਮੁਲਤਾਨੀ 37 ਸਾਲਾਂ ਦਾ ਰੋਜ਼ਵਿਲ ਦਾ ਤੇ ਰਣਵੀਰ ਸਿੰਘ 42 ਸਾਲਾ ਸੈਕਰਾਮੈਂਟੋ ਦਾ। ਕਹਿੰਦੇ ਵੀ ਇਹਨਾਂ ਨੇ ਕੋਆਰਡੀਨੇਟ ਕੀਤਾ ਕੋਕੇਨ, ਹੈਰੋਇਨ, ਓਪੀਅਮ, ਕੈਟਾਮਿਨ ਡੀਲਸ ਕੈਨੇਡਾ ਦੇ ਵਿੱਚ। ਇਹਨਾਂ ਨੇ ਕੋਆਰਡੀਨੇਟ ਕੀਤੀਆਂ ਕੈਲੀਫੋਰਨੀਆ ਦੇ ਵਿੱਚ ਇਨਕ੍ਰਿਪਟਡ ਸੈਲਫੋਨ ਐਪਲੀਕੇਸ਼ਨਸ ਦੀ ਵਰਤੋਂ ਕਰਦੇ ਹੋਏ। ਪਰਮਪ੍ਰੀਤ ਸਿੰਘ ਕਹਿੰਦੇ ਵੀ ਲੀਡਰ ਤੇ ਆਰਗੇਨਾਈਜ਼ਰ ਸੀਗਾ ਇਸ ਪੂਰੀ ਕੌਨਸਪੀਰੇਸੀ ਦਾ। ਤੇ ਕਹਿੰਦੇ ਵੀ ਅਕਤੂਬਰ 2020 ਤੋਂ ਅਪ੍ਰੈਲ 2021 ਦੇ ਦਰਮਿਆਨ ਇਹਨਾਂ ਨੇ ਅੰਡਰ ਕਵਰ ਆਫੀਸਰਸ ਨੂੰ ਜਿਹੜੀਆਂ ਉਹ ਸੇਲਸ ਕੀਤੀਆਂ। ਇਸ ਸੇਲ ਦੇ ਵਿੱਚ, ਇਸ ਡੀਲ 'ਚ 10 ਕਿਲੋ ਇਹਨਾਂ ਨੇ ਕੋਕਨ ਵੇਚੀ, 1.5 ਕਿਲੋ ਜਿਹੜੀ ਅਫੀਮ ਵੇਚੀ, 2 ਕਿਲੋ ਕੈਟਾਮਿਨ ਵੇਚੀ ਤੇ ਕਈ ਜਿਹੜੇ ਸੈਂਪਲ ਹੈਰੋਇਨ ਦੇ ਵੇਚੇ। 6,37,000 ਤੇ $600 ਦੇ ਜਿਹੜੇ ਕੁੱਲ ਜਿਹੜੀ ਲਾਗਤ ਦੇ ਇਹਨਾਂ ਨੇ ਨਸ਼ੀਲੇ ਪਦਾਰਥ ਅੰਡਰ ਕਵਰ ਆਫਿਸਰਸ ਨੂੰ ਜਿਹੜੇ ਉਹ ਵੇਚੇ। ਤੇ ਉਸ ਤੋਂ ਬਾਅਦ ਦੇ ਵਿੱਚ ਇਹ ਜਿਹੜੇ ਉਹ ਫੜੇ ਗਏ ਕੈਨੇਡੀਅਨ ਡਾਲਰ ਸੀਗੇ ਤੇ 75,190 ਦੇ ਯੂਐਸ ਡਾਲਰ ਦੇ। ਕਹਿੰਦੇ ਕੈਨੇਡਾ ਤੇ ਸੈਕਰਾਮੈਂਟੋ ਦੇ ਵਿੱਚ ਇਹ ਡੀਲ ਜਿਹੜੀਆਂ ਹੋਈਆਂ। ਇਹਨੇ ਪਲੀ ਐਗਰੀਮੈਂਟ ਜਿਹੜਾ ਪਰਮਪ੍ਰੀਤ ਸਿੰਘ ਨੇ ਜਿਹੜਾ ਕੀਤਾ ਆ, ਕਹਿੰਦਾ ਵੀ $2 ਮਿਲੀਅਨ ਫੋਰਫਿਟ ਕਰਨਗੇ। ਐਗਰੀ ਕੀਤਾ ਆ, ਮੰਨ ਗਏ ਆ ਵੀ $2 ਮਿਲੀਅਨ ਜਿਹੜਾ ਯੂਐਸ ਨੂੰ ਜਿਹੜਾ ਆ ਉਹ ਦੇਣਗੇ। ਤੇ ਹੁਣ ਨਵੰਬਰ ਦੇ ਵਿੱਚ 18 ਨਵੰਬਰ ਨੂੰ ਇਸ ਦੀ ਸੈਂਟੈਂਸਿੰਗ ਜਿਹੜੀ ਆ ਉਹ ਹੋਣ ਜਾ ਰਹੀ ਆ। ਸੋ ਮੁਲਤਾਨੀ ਨੇ ਆਲਰੇਡੀ 13 ਦਸੰਬਰ 2022 ਨੂੰ, ਜਿਹੜਾ ਅਮਨਦੀਪ ਮੁਲਤਾਨੀ ਆ 37 ਸਾਲਾਂ ਦਾ ਰੋਜ਼ਵਿਲ ਦਾ, ਉਹਨੇ ਦੋਸ਼ ਜਿਹੜੇ ਉਹ ਕਬੂਲ ਲਏ ਸੀਗੇ। ਉਸ ਨੂੰ 18 ਨਵੰਬਰ ਨੂੰ ਜਿਹੜੀ ਉਹ ਸਜ਼ਾ ਹੋਣੀ ਆ। ਤੇ ਇਨਫੈਕਟ ਜਿਹੜਾ ਪਰਮਪ੍ਰੀਤ ਆ ਉਸ ਨੂੰ ਜਿਹੜਾ ਸੈਂਟੈਂਸ ਹੋਣੀ ਆ ਜੱਜ ਜੌਨ ਮੈਂਡਜ਼ ਦੇ ਅਦਾਲਤ ਦੇ ਵਿੱਚ 27 ਜਨਵਰੀ 2026 ਨੂੰ। ਤੇ ਇਹਨਾਂ ਦੋਸ਼ਾਂ ਦੇ ਚੱਲਦਿਆਂ ਜਿਹੜੇ ਪ੍ਰੋਸੀਕਿਊਟਰਸ ਆ ਮੈਕਸਿਮਮ ਲਾਈਫ ਇਨ ਪ੍ਰਿਜ਼ਨ ਤੇ $10 ਮਿਲੀਅਨ ਦਾ ਜੁਰਮਾਨਾ ਪਰਮਪ੍ਰੀਤ ਸਿੰਘ ਡੱਡੀ ਨੂੰ ਇਸ ਦੇ ਵਿੱਚ ਹੋ ਸਕਦਾ ਆ। ਪਰ ਕਿਉਂਕਿ ਇਹਨੇ ਹੁਣ ਨਾਲ ਪਲੀ ਡੀਲ ਕੀਤੀ ਆ, ਹੋ ਸਕਦਾ ਵੀ ਇਹ ਜਿਹੜੀ ਸਜ਼ਾ ਆ ਉਹ ਇਸ ਦੇ ਨਾਲੋਂ ਇਸ ਨੂੰ ਘੱਟ ਜਿਹੜੀ ਉਹ ਹੋਵੇ। ਆਪਰੇਸ਼ਨ ਟੇਕ ਬੈਕ ਅਮਰੀਕਾ ਕੈਲੀਫੋਰਨੀਆ ਹੋਮਲੈਂਡ ਸਿਕਿਉਰਿਟੀ ਟਾਸਕ ਫੋਰਸ ਦਾ ਇੱਕ ਹਿੱਸਾ ਸੀਗਾ। ਉਸ ਦੇ ਅੰਦਰ ਇਸ ਨੂੰ ਇਨਵੈਸਟੀਗੇਟ ਤੇ ਪ੍ਰੋਸੀਕਿਊਟ ਜਿਹੜਾ ਉਹ ਕੀਤਾ ਜਿਹੜਾ ਜਾ ਰਿਹਾ ਆ। ਤੇ ਜਿਹੜੀਆਂ HSTF ਆ, ਇਹ ਟਰੰਪ ਹੁਣਾਂ ਦੇ ਜਿਹੜੇ ਐਗਜ਼ੈਕਟਿਵ ਆਰਡਰ 14,159 14159 ਉਸ ਦੇ ਤਹਿਤ ਐਸਟੈਬਲਿਸ਼ ਜਿਹੜੀਆਂ ਉਹ ਕੀਤੀਆਂ ਗਈਆਂ ਸੀ। ਕਹਿੰਦੇ ਵੀ ਅਮਰੀਕਨ ਲੋਕਾਂ ਨੂੰ ਇਨਵੇਜਨ ਤੋਂ ਜਿਹੜਾ ਉਹ ਬਚਾਉਣਾ, ਜੁਆਇੰਟ ਆਪਰੇਸ਼ਨ ਜਿਹੜੇ ਡਿਪਾਰਟਮੈਂਟ ਆਫ ਜਸਟਿਸ ਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਤਹਿਤ ਇਹ ਕੀਤੇ ਗਏ ਆ। ਸੋ ਕਾਫੀ ਇੱਕ ਹਰਜੋਤ ਸਿੰਘ ਜੀ ਜਾਣਿਆ ਪਛਾਣਿਆ ਨਾਮ ਸੀਗਾ। ਤੇ ਜਦੋਂ ਇਹ ਖਬਰ ਆਈ ਵੀ ਸੀਗੀ ਤੇ ਕਈ ਤਰੀਕੇ ਦੀਆਂ ਚਰਚਾਵਾਂ ਜਿਹੜੀਆਂ ਉਹ ਚੱਲੀਆਂ ਸੀਗੀਆਂ, ਬੇਲ ਤੇ ਵੀ ਬਾਹਰ ਸੀਗੇ, ਆਮ ਵੀ ਜਿਹੜੇ ਉਹ ਦੇਖੇ ਜਾਂਦੇ ਰਹੇ ਆ। ਪਰ ਹੁਣ ਜਿਹੜੇ ਆ ਯੂਐਸ ਅਟਰਨੀ ਆਫਿਸ, ਜਿਹੜੇ ਯੂਐਸ ਅਟਰਨੀ ਐਰਿਕ ਗ੍ਰਾਂਟ, ਉਹਨਾਂ ਨੇ ਅਨਾਉਂਸ ਕੀਤਾ ਵੀ ਇਹਨਾਂ ਨੇ ਆਪਣੇ ਜਿਹੜੇ ਦੋਸ਼ ਆ ਪਰਮਪ੍ਰੀਤ ਸਿੰਘ ਡੱਡੀ ਤੇ ਉਹਨਾਂ ਦੇ ਜਿਹੜੇ ਨਾਲ ਕੁਝ ਹੋਰ ਜਿਹੜੇ ਸਾਥੀ ਆ, ਮੇਨ ਤੌਰ ਦੇ ਉੱਤੇ ਪਰਮਪ੍ਰੀਤ ਸਿੰਘ ਨੇ ਉਸ ਦੇ ਜਿਹੜੇ ਕੌਨਸਪੀਰੇਸੀ ਤੇ ਡਿਸਟ੍ਰੀਬਿਊਟ ਕਰਨ ਦੇ ਜਿਹੜੇ ਨਸ਼ੀਲੇ ਪਦਾਰਥ ਆ, ਡਰੱਗ ਆ, ਉਸ ਦੇ ਦੋਸ਼ਾਂ ਨੂੰ ਆਪ ਕਬੂਲ ਲਿਆ ਹੈਗਾ। ਕੈਲੀਫੋਰਨੀਆ ਦੇ ਡੇਵਿਸ ਸ਼ਹਿਰ ਦੇ ਰਹਿਣ ਵਾਲੇ ਪਰਮਪ੍ਰੀਤ ਸਿੰਘ ਕੋਲੋਂ ਨੂੰ ਕੋਕੇਨ, ਹੈਰੋਇਨ, ਅਫੀਮ ਤੇ ਕੈਟਾਮਾਈਨ ਇਹਦੇ ਨਾਲ ਤਸਕਰੀ ਨਾਲ ਸੰਬੰਧਿਤ ਜਿਹੜੇ ਦੋਸ਼ ਆ ਉਹ ਕਬੂਲੇ ਹੈਗੇ ਆ। ਅਕਤੂਬਰ 2022 ਤੋਂ ਲੈ ਕੇ ਅਪ੍ਰੈਲ 2021 ਤਾਈਂ ਅਮਰੀਕਾ ਦੇ ਜਿਹੜੇ ਗੁਪਤ ਏਜੰਟ ਸੀ ਉਹਨਾਂ ਨਾਲ 10 ਕਿਲੋ ਕੋਕੇਨ, 1.5 ਕਿਲੋ ਅਫੀਮ, 2 ਕਿਲੋ ਕੈਟਾਮੀਨ ਤੇ ਕਈ ਹੋਰ ਹੈਰੋਇਨ ਦੇ ਜਿਹੜੇ ਸੈਂਪਲਸ ਆ ਉਹ ਵੇਚਣ ਤੇ ਕੈਨੇਡਾ ਤੇ ਕੈਲੀਫੋਰਨੀਆ ਦੇ ਵਿੱਚ ਗੱਲਬਾਤ ਹੋਈ ਸੀਗੀ।
ਇਹ ਕੇਸ ਦੇ ਵਿੱਚ ਡਰੱਗ ਐਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਨੇ ਜਿਹੜੀ ਪੂਰੀ ਜਾਂਚ ਕੀਤੀ ਸੀ, ਜਿਹਦੇ ਵਿੱਚ ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨ, ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ, ਕੈਨੇਡਾ ਦੀ ਯਾਰਕ ਰੀਜਨਲ ਪੁਲਿਸ, ਰਾਇਲ ਕੈਨੇਡੀਅਨ ਮਾਊਂਟਡ ਪੁਲਿਸ, ਪਲੇਸਰ ਕਾਉਂਟੀ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ ਨੇ ਜਿਹੜੀ ਆ ਹੈਲਪ ਕੀਤੀ ਸੀ। ਇਸ ਮਾਮਲੇ 'ਚ ਕੈਨੇਡਾ 'ਚ ਵੀ ਕਈ ਗ੍ਰਿਫਤਾਰੀਆਂ ਆਲਰੇਡੀ ਹੋ ਚੁੱਕੀਆਂ ਹੈਗੀਆਂ ਆ। ਸੋ ਮੁਲਤਾਨੀ ਨੇ 13 ਦਸੰਬਰ 2022 ਨੂੰ ਦੋਸ਼ ਜਿਹੜਾ ਹੈ ਕਬੂਲ ਕਰ ਲਿਆ ਸੀ ਤੇ ਉਹਨੂੰ 18 ਨਵੰਬਰ 2025 ਨੂੰ ਸਜ਼ਾ ਸੁਣਾਈ ਜਾਣੀ ਆ। ਰਣਵੀਰ ਸਿੰਘ ਦਾ ਜੂਰੀ ਟਰਾਇਲ ਹੋਣਾ ਹੈਗਾ 6 ਅਕਤੂਬਰ 2025 ਨੂੰ ਤੇ ਹਜੇ ਉਹਦੇ ਤੇ ਇਲਜ਼ਾਮ ਹੀ ਲੱਗੇ ਆ। ਹਜੇ ਉਹਨੂੰ ਬੇਕਸੂਰ ਮੰਨਿਆ ਜਾਊਗਾ, ਕਹਿੰਦੇ ਜਦੋਂ ਤੱਕ ਉਹਦੇ ਜਿਹੜੇ ਦੋਸ਼ ਆ ਉਹ ਸਾਬਤ ਨਹੀਂ ਹੋ ਜਾਂਦੇ। ਪਰ ਪਰਮਪ੍ਰੀਤ ਸਿੰਘ ਨੂੰ ਜਿਹੜਾ ਆ 27 ਜਨਵਰੀ 2026 ਨੂੰ ਸੀਨੀਅਰ ਯੂਐਸ ਡਿਸਟ੍ਰਿਕਟ ਜੱਜ ਜੌਨ ਏ ਮੈਂਡਿਸ ਵੱਲੋਂ ਸਜ਼ਾ ਸੁਣਾਈ ਜਾਣੀ ਹੈ, ਜੋ ਕਿ $10 ਮਿਲੀਅਨ ਦਾ ਜੁਰਮਾਨਾ ਹੋ ਸਕਦਾ ਹੈ ਤੇ ਵੱਧ ਤੋਂ ਵੱਧ ਉਮਰ ਕੈਦ ਵੀ ਹੋ ਸਕਦੀ ਆ। $2 ਮਿਲੀਅਨ ਜਿਹੜੇ ਉਹਨਾਂ ਦੇ ਕੋਲ ਸੀਗੇ, ਉਹ ਉਹਨਾਂ ਨੇ ਕਹਿਤਾ ਵੀ ਹਾਂ ਅਮਰੀਕਾ ਦੀ ਸਰਕਾਰ ਜ਼ਬਤ ਕਰ ਸਕਦੀ ਹੈਗੀ। ਜੀ, ਜੀ ਬਿਲਕੁਲ। ਸੋ ਇਹ ਕਾਫੀ ਵੱਡੀ ਜਿਹੜੀ ਅਪਡੇਟ ਆ ਇਸ ਇੱਕ ਪੁਰਾਣੇ ਮਾਮਲੇ 'ਚ ਸਾਹਮਣੇ ਆਈ ਹੈਗੀ ਆ।